ਬਾਂਦਰਾਂ ਨੂੰ ਜਦੋਂ ਪਤਾ ਲੱਗਾ ਨਾ ਵੀ ਜਿਸ ਜ਼ਿਮੀਂਦਾਰ ਅਸੀਂ ਮਕਈ ਖਾਂਦੇ ਸਾਂ ਉਹ ਜ਼ਿਮੀਂਦਾਰ ਮਰ ਗਿਆ ਤੇ ਉਹ ਬੜੇ ਖੁਸ਼ ਹੋਏ, ਬੜੀਆਂ ਉਹਨਾਂ ਲੁੱਡੀਆਂ ਪਾਈਆਂ ਵੀ ਹੁਣ ਸਾਨੂੰ ਮਕਈ ਖਾਣ ਤੋਂ ਕੋਈ ਨਹੀਂ ਡੱਕ ਸਕਦਾ। ਲੇਕਿਨ ਜਦੋਂ ਅਗਲਾ ਸਾਲ ਆਇਆ ਤੇ ਉੱਥੇ ਕਿਸੇ ਮਕਈ ਨਾ ਬੀਜੀ ਤੇ ਫਿਰ ਉਹਨਾਂ ਜਦੋਂ ਰਲ ਕੇ ਬੈਠੇ ਤੇ ਉਹਨਾਂ ਕਿਹਾ ਵੀ ਜਦੋਂ ਅਸੀਂ ਖੁਸ਼ ਹੋਏ ਸਾਂ, ਜਦੋਂ ਅਸੀਂ ਲੁੱਡੀਆਂ ਪਾਈਆਂ ਸਨ, ਉਦੋਂ ਖੁਸ਼ ਹੁੰਦਾ ਨਹੀਂ, ਉਦੋਂ ਦੁੱਖ ਦਾ ਮੌਕਾ ਸੀ। ਤੇ ਇਹ ਕੋਈ ਸੂਰਤ ਹਾਲ ਹੁਣ ਜ਼ਿਮੀਂਦਾਰ ਦੇ ਨਾਲ ਹੈ ਕਿ ਕਣਕ ਪੱਕੀ ਪਈ ਹੈ ਤੇ ਕਣਕ ਦਾ ਰੇਟ ਕੋਈ ਨਹੀਂ ਨਿਕਲਦਾ ਪਿਆ। ਤੇ ਇਸੇ ਤਰ੍ਹਾਂ ਹੀ ਹੁਣ ਵੀ ਕੁਝ ਬੰਦੇ ਜਿਹੜੇ ਨਾ ਉਹ ਲੁੱਡੀਆਂ ਪਾਉਂਦੇ ਪੈਣੇ ਕਿ ਕਣਕ ਦਾ ਰੇਟ ਕੋਈ ਨਹੀਂ ਮਿਲਦਾ ਪਿਆ ਤੇ ਜ਼ਿਮੀਂਦਾਰ ਜਿਹੜਾ ਹੈ ਨਾ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੇ ਇਸ ਤਰ੍ਹਾਂ ਜ਼ਿਮੀਂਦਾਰ ਮਰ ਗਿਆ ਤੇ ਅਗਲੇ ਸਾਲ ਕਣਕ ਕੌਣ ਬੀਜੇਗਾ ਤੇ ਫਿਰ ਅਸੀਂ ਕੀ ਖਾਵਾਂਗੇ। ਹੁਣ ਤੁਸੀਂ ਇਹ ਹਿਸਾਬ ਲਾ ਲਓ ਕਿ ਵਿਸਾਖ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਜ਼ਿਮੀਂਦਾਰ ਸਭ ਤੋਂ ਜ਼ਿਆਦਾ ਖੁਸ਼ ਹੁੰਦਾ ਹੈ ਕਿ ਮੇਰੀ ਕਣਕ ਆਣੀ ਹੈ, ਮੇਰੇ ਸਾਲ ਦੇ ਦਾਣੇ ਆਣੇ ਨੇ। ਲੇਕਿਨ ਇਸ ਦਫਾ ਜ਼ਿਮੀਂਦਾਰ ਸਭ ਤੋਂ ਜ਼ਿਆਦਾ ਪਰੇਸ਼ਾਨ ਹੋਣ ਵੀ ਕਣਕ ਪੱਕੀ ਪਈ ਹੈ, ਦਾਣੇ ਲੈਣ ਵਾਲਾ ਹੈਗਾ ਕੋਈ ਨਹੀਂ, ਕਣਕ ਦਾ ਰੇਟ ਕੋਈ ਨਹੀਂ ਨਿਕਲਦਾ ਪਿਆ। ਉਹ ਜਿਵੇਂ ਅੱਜ ਕੱਲ੍ਹ ਗੱਲਾਂ ਬਣੀਆਂ ਨੇ ਕਿ ਇੱਕ ਪੀਜ਼ਾ ਦਾ ਜਿਹੜਾ ਹੈ ਨਾ ਕੀਮਤ ਉਹ ਇੱਕ ਮਣ ਦਾਣਿਆਂ ਦੇ ਬਰਾਬਰ ਹੈ ਤੇ ਖਰਚੇ ਚੋਖੇ ਹੋਏ ਨੇ। ਹੁਣ DAP ਦਾ ਲਾ ਲਓ, ਉਹ ਤੁਸੀਂ 13-14 ਹਜ਼ਾਰ ਦਾ ਤੋੜਾ DAP ਦਾ ਹੈ। ਯੂਰੀਆ ਜਿਹੜਾ ਉਹ ਵੀ 4.5-5 ਹਜ਼ਾਰ ਦਾ ਹੈ, ਉੱਤੋਂ ਵਿਆਈ, ਫਿਰ ਉੱਤੋਂ ਜਿਹੜਾ ਹੈਗਾ ਮਿਹਨਤ, ਉਹਦੇ ਸਾਲ ਦੀ ਮਿਹਨਤ ਸਾਰਾ ਖਪਣਾ, 6 ਮਹੀਨੇ ਉਹਨੇ ਇਸ ਫਸਲ ਨੂੰ ਪਾਲਿਆ ਤੇ ਹੁਣ ਰੇਟ ਉਹ ਹੀ ਕੋਈ 2500 ਨੂੰ ਵੀ ਲੈਣ ਨੂੰ ਤਿਆਰ ਨਹੀਂ ਹੈਗਾ। ਸਰ 2700 ਆਉਂਦੇ ਨੇ ਰੇਟ ਨਿਕਲਿਆ, 2500-2200 ਤੇ ਵੀ ਆਉਂਦੇ ਨੇ ਲੋਕ ਵੇਚਦੇ ਪਏ ਨਹੀਂ। ਅਗਰ ਸਭ ਤੋਂ ਵੱਡਾ ਹੈ ਕਿ ਜਿਹੜਾ ਵੱਡਾ ਜ਼ਿਮੀਂਦਾਰ ਹੈ ਉਹਨੂੰ ਤਾਂ ਕੋਈ ਨਹੀਂ, ਉਹ ਮਸ਼ੀਨ ਲਾ ਕੇ ਜਿਹੜਾ ਨਾ ਕਣਕ ਵੱਢ ਲੈਂਦਾ ਤੇ ਜਿਹੜੇ ਛੋਟੇ ਜ਼ਿਮੀਂਦਾਰ ਨੇ 2-2 4-4 5-5 ਕਿੱਲੇ ਬੀਜੀ ਉਹਨਾਂ ਦੀ ਕਣਕ ਕੋਈ ਨਹੀਂ ਵੱਢਦਾ। ਅੱਗੇ ਇਹ ਹੁੰਦਾ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਹੈ ਨਾ ਉਹ ਲੋਕੀ ਆਪਦੀਆਂ ਨੌਕਰੀਆਂ ਛੁੱਟੀਆਂ ਲੈ ਕੇ ਤੇ ਵਾਢੀਆਂ ਕਰਦੇ ਸਨ ਤਾਂ ਕਿ ਸਾਡੇ ਸਾਲ ਦੇ ਦਾਣੇ ਬਣ ਜਾਣ। ਤੇ ਹੁਣ ਕਣਕ ਵੱਢਣ ਵਾਲੇ ਪਾਸੇ ਕੋਈ ਨਹੀਂ ਆਉਂਦਾ, ਉਹ ਆਉਂਦੇ ਨੇ ਕੋਈ ਨਹੀਂ 2200 ਹੀ ਹੈ ਨਾ, ਲੈ ਲਾਂਗੇ ਅਸੀਂ, ਜ਼ਰੂਰ ਇਸੇ ਖਪਣਾ ਹੈ। ਤੇ ਇਹ ਸੂਰਤ ਹਾਲ ਹੋਈ ਪਈ ਹੈ ਜ਼ਿਮੀਂਦਾਰ ਦੀ। ਉਹ ਇਹ ਕਿ ਕੁਝ ਸੋਚਣਾ ਚਾਹੀਦਾ ਹੈ ਸਾਰਿਆਂ ਨੂੰ ਵੀ ਜੇ ਅਗਰ ਇਹ ਸੂਰਤ ਹਾਲ ਰਹੀ ਤੇ ਅਗਲੇ ਸਾਲ ਜ਼ਿਮੀਂਦਾਰ ਨੇ ਕਣਕ ਹੀ ਨਾ ਬੀਜੀ ਤੇ ਫਿਰ ਕੀ ਕਰੋਗੇ। ਹੁਣ ਤਾਂ ਖੁਸ਼ ਹੁੰਦੇ ਪਏ ਨੇ ਕਿ ਕਣਕ ਦਾ ਰੇਟ ਘੱਟ ਹੈ, ਸਾਨੂੰ ਮੌਜ ਲੱਗੀ, ਅਸੀਂ ਸਸਤੀ ਖਰੀਦਾਂਗੇ, ਲੇਕਿਨ ਜਦੋਂ ਅਗਲੇ ਸਾਲ ਉਹਨੇ ਬੀਜੀ ਨਾ ਤੇ ਫਿਰ ਕੀ ਬਣੇਗਾ। ਮੈਂ ਤਾਂ ਬਸ ਇਸ ਮੌਕੇ ਤੇ ਇਹ ਹੀ ਕਹਾਂਗਾ ਕਿ ਉਹ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੋ, ਆਖਰ ਸਜਣਾ ਵੀ ਮਰ ਜਾਣਾ। ਇਹ ਆ ਕਿ ਅੱਜ ਕਿਸਾਨ ਦਾ ਉਹ ਪਰੇਸ਼ਾਨ ਹੈ ਤੇ ਉਹਦੀ ਪਰੇਸ਼ਾਨੀ ਤੇ ਖੁਸ਼ ਨਾ ਹੋਵੋ, ਕੱਲ ਨੂੰ ਹੋਰ ਵੀ ਤੁਹਾਡੇ ਤੇ ਵੀ ਮੌਕਾ ਆ ਸਕਦਾ ਹੈ।